ਉਹਨੂੰ ਐਡਾ ਹੌਸਲਾ ਤੀ, ਐਡਾ ਵਾਹਿਗੁਰੂ ਜੀ ਦੀ ਕਿਰਪਾ ਨਾਲ ਬੈਠਾ ਤੀ ਵੀ ਮੇਰੇ ਵਾਹਿਗੁਰੂ ਜੀ ਦੇ ਕਾਨੂੰਨ ਥੋੜੇ ਦਿਨਾਂ 'ਚ ਪਾਸ ਹੋ ਜਾਣਗੇ। ਸੰਗਤ ਬੇਟਾ ਜੁੜਦੀ ਨਹੀਂ, ਸੰਗਤ ਦੇਖਦੀ ਨਹੀਂ, ਇਹ ਵੀ ਨਹੀਂ ਦੇਖਦੀ ਵੀ ਇੰਨੇ ਉੱਚੇ ਟਾਵਰ ਤੇ ਬੈਠਾ, ਆਪਦਾ ਘਰ ਪਰਿਵਾਰ ਛੱਡੀ ਇੰਨਾ ਔਖਾ, ਇੰਨੇ ਠੰਡਾ ਗਰਮੀਆਂ 'ਚ ਉਹਨੇ ਕੱਟੀਆਂ ਨੇ ਪੁੱਤਰ। ਉਸੇ ਸੰਗਤ ਨੂੰ ਆਉਂਦੇ ਹੀ ਨਹੀਂ ਬੇਟੇ। ਇਹ ਕਈ ਸਾਲ ਤੋਂ ਮੇਰੇ ਨਾਲ ਗੱਲਾਂ ਕਰਦਾ ਹੁੰਦਾ ਸੀ ਪੁੱਤਰ ਵੀ ਬੇਅਦਬੀਆਂ ਹੁੰਦੀਆਂ ਨੇ, ਮਾਤਾ ਬਹੁਤ ਦੁੱਖ ਹੈ ਮੈਨੂੰ, ਇੱਥੇ ਬੇਅਦਬੀ ਹੋ ਗਈ, ਇੱਥੇ ਹੋ ਗਈ। ਪੁੱਤਰ ਜੀ ਮੈਂ ਇਹੀ ਕਹਿੰਦੀ ਹੁੰਦੀ ਵੀ ਬੇਟਾ ਜੀ ਆਪਾਂ ਕੀ ਕਰ ਸਕਦੇ ਹਾਂ, ਜੇ ਐਡੇ ਐਡੇ ਧਰਮ ਬੈਠੇ ਨੇ, ਐਡੇ ਐਡੇ ਅਹੁਦੇ ਲਈ ਗੁਰਸਿੱਖ ਐਡੇ ਐਡੇ ਅਹੁਦਿਆਂ ਤੇ ਬੈਠੇ ਨਹੀਂ, ਬੇਟੇ ਉਹ ਨਹੀਂ ਬੋਲਦੇ, ਆਪਾਂ ਕੀ ਕਰ ਸਕਦੇ ਹਾਂ। ਬੇਟਾ ਜੀ ਬਸ ਉਹ ਮੈਨੂੰ ਸੁਣ ਕੇ ਅਣਸੁਣੀ ਕਰ ਦਿੰਦਾ ਹੁੰਦਾ ਸੀ। ਐਂ ਕਈ ਸਾਲ ਲੰਘ ਗਏ ਬੇਟੇ ਉਹਨੂੰ ਤੜਪਦੇ ਨੂੰ, ਤਾਂ 1.5 ਸਾਲ ਹੋ ਗਏ ਪੁੱਤਰ ਮੈਨੂੰ ਇਹ ਤਕਲੀਫ ਚੱਲਦੀ ਨੂੰ ਪੁੱਤਰ। ਮੈਂ ਸੰਗਤ ਕਨੀ ਦੇਖਦੀ ਹਾਂ ਵੀ ਵਾਹਿਗੁਰੂ ਜੀ ਕਿਸੇ ਦੇ ਵੀ ਨਹੀਂ ਅੰਦਰ ਵਸਦਾ ਮੇਰੇ ਵਾਹਿਗੁਰੂ। ਤੂੰ ਇੰਨੀ ਸੰਗਤ ਅੱਖਾਂ ਮੀਚ ਕੇ ਇੱਧਰ ਉੱਧਰੋਂ ਕੰਨਾਂ ਤੋਂ ਬੋਲੀ ਹੋਈ ਫਿਰਦੀ ਹੈ, ਅੱਖਾਂ ਤੋਂ ਅੰਨੀ ਹੋਈ ਫਿਰਦੀ ਹੈ ਪੁੱਤ ਸੰਗਤ। ਹੁਣ ਮੇਰਾ ਸੱਚੇ ਪਾਤਸ਼ਾਹ ਆਪੇ ਸੁਣੂਗਾ ਪੁੱਤ। ਸੰਗਤ ਮੂਰੇ ਤੇ ਮੈਨੂੰ ਹਾੜੇ ਕੱਢਦੀ ਨੂੰ 1.5 ਸਾਲ ਹੋ ਗਿਆ ਪੁੱਤਰ। ਸੰਗਤ ਬਹੁਤ ਹਾੜੇ ਕੱਢੇ ਨੇ ਪੁੱਤਰ ਮੈਂ ਵੀ। ਆ ਜਾਓ ਸੰਗਤ, ਆ ਜਾਓ ਸੰਗਤ, ਮੇਰਾ ਪੁੱਤਰ ਬਥੇਰਾ ਪੁਕਾਰ ਰਿਹਾ। ਵੱਡੇ ਵੱਡੇ ਜਿਹੜੇ ਆਪਣੇ ਅਹੁਦਿਆਂ ਤੇ ਬੈਠੇ ਨੇ, ਜਿਹੜੇ ਧਾਰਮਿਕ ਪ੍ਰਚਾਰ ਨੇ, ਪ੍ਰਚਾਰ ਕਰਦੇ ਨੇ, ਕਥਾਵਾਚਕਾਂ ਨੂੰ ਸਭ ਨੂੰ ਫੋਨ ਕਰ ਕਰ ਜ਼ੋਰ ਲਾ ਲਿਆ। ਹੋਰ ਆਪਣੇ ਜਿਹੜੇ ਗਾਉਣ ਵਾਲੇ, ਆਪਣੇ ਕੀਰਤਨ, ਹੋਰ ਸਾਰੇ ਸਭ ਨੂੰ ਫੋਨ ਕਰ ਕਰ ਜ਼ੋਰ ਲਾ ਲਿਆ ਪੁੱਤ। ਹਰੇਕ ਬੰਦਾ ਕਹਿੰਦਾ ਹਾਂ ਹਾਂ ਭਾਈ ਸਾਹਿਬ, ਹਾਂ ਅਸੀਂ ਤੁਹਾਡੇ ਨਾਲ, ਅਸੀਂ ਤੁਹਾਡੇ ਨਾਲ ਆ। ਨਾਲ ਹੋ ਕੇ ਨਹੀਂ ਕੋਈ ਦਿਖਾਉਂਦਾ ਵੀ ਹਾਂ ਮੈਨੂੰ ਜੁੜ ਗਿਆ ਨਾਲ, ਵੀ ਚਾਹੇ ਨਾ ਵੀ ਜਾਵੇ ਉਹਦੇ ਪਿੱਛੇ ਕੋਈ, ਪਰ ਆਪਣੇ ਗੁਰੂ ਪਿੱਛੇ ਤਾਂ ਜਾਣ। ਅਸੀਂ ਸਾਰਾ ਪਰਿਵਾਰ ਹੀ ਕਹਿ ਰਹੇ ਪੁੱਤ, ਮੈਂ ਮਾਂ ਹੋ ਕੇ ਵੀ ਕਹਿ ਰਹੀ ਹਾਂ ਪੁੱਤਰ ਵੀ ਚੜ੍ਹਦੀ ਕਲਾ ਚ ਰਹੋ ਪੁੱਤਰ। ਜੇ ਸਾਨੂੰ ਸਾਰੇ ਪਰਿਵਾਰ ਨੂੰ ਮਰਨਾ ਵੀ ਪੈ ਜੇ ਪੁੱਤ, ਅਸੀਂ ਮਰ ਵੀ ਜਾਵਾਂਗੇ। ਸਮਾਣਾ ਟਾਵਰ ਮੋਰਚੇ ਤੇ ਭਾਈ ਗੁਰਜੀਤ ਸਿੰਘ ਫੌਜੀ ਡਟੇ ਹੋਏ ਨੇ। ਬੇਅਦਬੀਆਂ ਦੇ ਵਿਰੋਧ ਦੇ ਵਿੱਚ ਕਾਨੂੰਨ ਘੜਨ ਨੂੰ ਲੈ ਕੇ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ, ਤਾਂ ਇੱਕ ਵਹੀਰ ਕੱਢੀ ਜਾ ਰਹੀ ਹੈ ਸਮਾਣਾ ਮੋਰਚਾ ਟਾਵਰ ਤੋਂ ਲੈ ਕੇ ਸ੍ਰੀ ਅੰਮ੍ਰਿਤਸਰ, ਸ੍ਰੀ ਅਕਾਲ ਤਖਤ ਸਾਹਿਬ ਤੱਕ। ਭਾਈ ਗੁਰਜੀਤ ਸਿੰਘ ਫੌਜੀ ਦੇ ਮਾਤਾ ਜੀ ਹੈ ਸਾਡੇ ਨਾਲ, ਗੱਲਬਾਤ ਕਰਦੇ। ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ ਬੇਟਾ ਜੀ, ਵਾਹਿਗੁਰੂ ਜੀ ਕੀ ਫਤਿਹ ਪੁੱਤਰ। ਮਾਤਾ ਜੀ ਤੁਹਾਡੇ ਪੁੱਤ ਭਾਈ ਗੁਰਜੀਤ ਸਿੰਘ ਸਮਾਣਾ ਟਾਵਰ ਮੋਰਚੇ ਤੇ ਕਈ ਮਹੀਨਿਆਂ ਤੋਂ ਬੈਠੇ ਹੋਏ ਆ, ਤਾਂ ਇਸ ਚੀਜ਼ ਨੂੰ ਲੈ ਕੇ ਕੀ ਸੋਚਦੇ ਹੋ ਤੁਸੀਂ ਕਿ ਜਿਹੜਾ ਉਹਨਾਂ ਨੇ ਡਿਸੀਜਨ ਲਿਆ ਆ, ਸਾਰਾ ਕੁਝ ਛੱਡ ਕੇ, ਆਪਦਾ ਪਰਿਵਾਰ ਛੱਡ ਕੇ, ਖਾਣਾ ਪੀਣਾ ਛੱਡ ਕੇ ਮੋਰਚੇ ਤੇ ਬੈਠੇ ਹੋਏ ਲਗਾਤਾਰ ਕਈ ਮਹੀਨੇ ਹੋ ਗਏ, ਕੀ ਸੋਚਦੇ ਹੋ ਤੁਸੀਂ ਇਸ ਚੀਜ਼ ਨੂੰ? ਪੁੱਤਰ ਜੀ ਮੈਂ ਤਾਂ ਬਸ ਸਾਰੀ ਗੱਲ, ਸਾਰੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਸੰਗਤ ਦੀ ਮੌਜ ਹੈ ਪੁੱਤ। ਇਹ ਸੰਗਤ ਜਿਵੇਂ ਮੇਰਾ ਪੁੱਤਰ ਤਾਂ ਬੈਠਾ ਸੀ, ਉਹ ਤਾਂ ਕਹਿੰਦਾ ਹੁੰਦਾ ਸੀ ਵੀ ਥੋੜ੍ਹੇ ਜਿਹੇ ਦਿਨਾਂ 'ਚ ਮੋਰਚਾ ਫਤਿਹ ਹੋ ਜਾਊਗਾ। ਵੀ ਸੰਗਤ ਗੁਰੂ ਦਾ ਪਿਆਰ ਹੈ, ਉਹਨੂੰ ਇੰਨਾ ਪਿਆਰ ਹੈ ਵੀ ਜਿਵੇਂ ਮੈਨੂੰ ਪਿਆਰ ਹੈ ਅਸੀਂ ਸਾਰੀ ਸੰਗਤ ਨੂੰ ਪਿਆਰ ਹੈ। ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਣਾ ਵਾਹਿਗੁਰੂ ਸਭ ਤੋਂ ਉੱਤਮ ਆਪਣਾ ਇਹੀ ਆਪਾਂ ਨੂੰ ਦੇ ਕੇ ਗਏ ਆਵਾਜ਼ਾਂ ਵਾਲਾ ਵੀ ਤੁਸੀਂ ਨੇ ਇਹੀ ਗੁਰੂ ਗ੍ਰੰਥ ਸਾਹਿਬ ਜੀ ਮੰਨਣਾ। ਗੁਰੂ ਗ੍ਰੰਥ ਸਾਹਿਬ ਜੀ ਦੇ ਮੇਰੇ ਵਾਹਿਗੁਰੂ ਜੀ ਦੀ ਉਹਨੂੰ ਐਡਾ ਹੌਸਲਾ ਤੀ, ਐਡਾ ਵਾਹਿਗੁਰੂ ਜੀ ਦੀ ਕਿਰਪਾ ਨਾਲ ਬੈਠਾ ਸੀ ਵੀ ਮੇਰੇ ਵਾਹਿਗੁਰੂ ਜੀ ਦੇ ਕਾਨੂੰਨ ਥੋੜੇ ਦਿਨਾਂ 'ਚ ਪਾਸ ਹੋ ਜਾਣਗੇ। ਪੁੱਤਰ ਜੀ ਜਦ ਹੁਣ ਸੰਗਤ ਦੀ ਮੌਜ ਹੈ, ਸੰਗਤ ਬੇਟਾ ਜੁੜਦੀ ਨਹੀਂ, ਸੰਗਤ ਦੇਖਦੀ ਨਹੀਂ, ਇਹ ਵੀ ਨਹੀਂ ਦੇਖਦੀ ਵੀ ਇੰਨੇ ਉੱਚੇ ਟਾਵਰ ਤੇ ਬੈਠਾ, ਆਪਦਾ ਘਰ ਪਰਿਵਾਰ ਛੱਡੀ ਇੰਨਾ ਔਖਾ, ਇੰਨੇ ਠੰਡਾ ਗਰਮੀਆਂ 'ਚ ਉਹਨੇ ਕੱਟੀਆਂ ਨੇ ਪੁੱਤਰ। ਉਸੇ ਸੰਗਤ ਨੂੰ ਆਉਂਦੇ ਹੀ ਨਹੀਂ ਬੇਟੇ। ਇਹ ਜਦੋਂ ਮੋਰਚਾ ਸ਼ੁਰੂ ਕਰਨ ਲੱਗੇ ਸੀ ਤੁਹਾਡੇ ਨਾਲ ਗੱਲ ਕੀਤੀ ਸੀ ਉਹਨਾਂ ਨੇ ਕਿ ਮੈਂ ਤਾਂ ਮੋਰਚਾ ਸ਼ੁਰੂ ਕਰਨ ਲੱਗਾ? ਬੇਟਾ ਜੀ ਨਾ, ਕਈ ਸਾਲ ਤੋਂ ਮੇਰੇ ਨਾਲ ਗੱਲਾਂ ਕਰਦਾ ਹੁੰਦਾ ਸੀ ਪੁੱਤਰ ਵੀ ਬੇਅਦਬੀਆਂ ਹੁੰਦੀਆਂ ਨੇ, ਮਾਤਾ ਬਹੁਤ ਦੁੱਖ ਹੈ ਮੈਨੂੰ, ਇੱਥੇ ਬੇਅਦਬੀ ਹੋ ਗਈ, ਇੱਥੇ ਹੋ ਗਈ। ਪੁੱਤਰ ਜੀ ਮੈਂ ਇਹੀ ਕਹਿੰਦੀ ਹੁੰਦੀ ਵੀ ਬੇਟਾ ਜੀ ਆਪਾਂ ਕੀ ਕਰ ਸਕਦੇ ਹਾਂ, ਜੇ ਐਡੇ ਐਡੇ ਧਰਮ ਬੈਠੇ ਨੇ, ਐਡੇ ਐਡੇ ਅਹੁਦੇ ਲਈ ਗੁਰਸਿੱਖ ਐਡੇ ਐਡੇ ਅਹੁਦਿਆਂ ਤੇ ਬੈਠੇ ਨਹੀਂ, ਬੇਟੇ ਉਹ ਨਹੀਂ ਬੋਲਦੇ, ਆਪਾਂ ਕੀ ਕਰ ਸਕਦੇ ਹਾਂ। ਬੇਟਾ ਜੀ ਬਸ ਉਹ ਮੈਨੂੰ ਸੁਣ ਕੇ ਅਣਸੁਣੀ ਕਰ ਦਿੰਦਾ ਹੁੰਦਾ ਸੀ। ਐਂ ਕਈ ਸਾਲ ਲੰਘ ਗਏ ਬੇਟੇ ਉਹਨੂੰ ਤੜਪਦੇ ਨੂੰ। ਫਿਰ ਤਾਂ ਹੁਣ ਬੇਟੇ ਜਦ ਜਮੀ ਇੱਥੇ ਕਿਤੇ ਬਾਥਰੂਮ ਕਰਤਾ, ਜਲੰਧਰ ਲਾਗੇ ਗੁਰਦੁਆਰੇ ਬਾਥਰੂਮ ਕਰਕੇ ਉਹਨਾਂ ਹੱਥਾਂ ਨਾਲ ਅੰਗ ਪਾੜ ਤੇ ਪੁੱਤਰ, ਫਿਰ ਤਾਂ ਬਸ ਉਹ ਕੰਧਾਂ ਨਾਲ ਟੱਕਰਾਂ ਮਾਰਨ ਲੱਗ ਗਿਆ। ਬਹੁਤ ਰੋਇਆ ਮੇਰੇ ਕੋਲੇ ਜਾ ਕੇ ਵੀ ਮਾਤਾ ਹੁਣ ਤਾਂ ਕਹਿੰਦਾ ਬਾਥਰੂਮ ਵੀ ਕਰਨ ਲੱਗ ਗਏ, ਕਹਿੰਦਾ ਬਹੁਤ ਜਮੀ ਨਰਥ ਪੈ ਗਿਆ ਕਹਿੰਦਾ। ਫਿਰ ਮੈਂ ਕਿਹਾ, ਫਿਰ ਵੀ ਮੈਂ ਇਹੀ ਗੱਲ ਕਿਹਾ ਪੁੱਤ ਆਪਾਂ ਕੁਛ ਨਹੀਂ ਕਰ ਸਕਦੇ ਬੇਟਾ ਜੀ, ਆਪਾਂ ਨਹੀਂ ਕੁਛ ਕਰ ਸਕਦੇ ਬਸ ਸਾਨੂੰ ਪੁੱਤ। ਫਿਰ ਦੱਸ ਕੇ ਨਹੀਂ ਸਾਨੂੰ ਆਇਆ, ਜਿੱਦੇ ਟਾਵਰ ਤੇ ਚੜ੍ਹਿਆ ਸਾਨੂੰ ਤਾਂ ਇਹ ਕਹਿੰਦੀ ਵੀ ਮੈਂ ਅੰਮ੍ਰਿਤਸਰ ਜਾਣਾ ਵੀ ਸੱਚੇ ਪਾਤਸ਼ਾਹ ਦੇ ਵੀ ਅਸੀਂ 2 ਦਿਨ ਨੂੰ ਆ ਜਾਵਾਂਗੇ। ਹਾਂ ਵੀ ਰਾਤ ਨੂੰ ਬਸ ਬੇਟੇ ਫੇਰ ਨਹੀਂ ਮੈਨੂੰ ਪਤਾ, ਸਾਨੂੰ ਤਾਂ ਟਾਵਰ ਤੇ ਚੜ੍ਹਿਆਂ ਦੀ ਪਤਾ ਲੱਗਿਆ ਬੱਚਾ ਜੀ। ਅੱਜ ਇੰਨੀ ਜ਼ਿਆਦਾ ਠੰਡ ਪੈ ਰਹੀ ਆ, ਠੰਡ ਗਰਮੀ ਸਾਰੇ ਦਿਨ ਉੱਪਰ ਲੰਘਾਤੇ, ਬੜੀ ਵੱਡੀ ਆਪਣੇ ਆਪ ਦੇ ਵਿੱਚ ਤਿਆਗ ਵਾਲੀ ਗੱਲ ਹੈ। ਇਸ ਚੀਜ਼ ਨੂੰ ਲੈ ਕੇ ਕਿਤੇ ਨਾ ਕਿਤੇ ਮਨ ਦੇ ਵਿੱਚ ਉਹ ਭਾਵਨਾਵਾਂ ਤੇ ਪੈਦਾ ਹੁੰਦੀਆਂ ਹੋਣਗੀਆਂ ਤੁਹਾਡੇ ਵੀ? ਮੇਰੇ ਪੁੱਤ ਭਾਵਨਾਵਾਂ ਹੀ ਪੈਦਾ ਹੁੰਦੀਆਂ ਨੇ ਪੁੱਤ। ਵਾਹਿਗੁਰੂ ਜੀ ਨੇ ਮੈਨੂੰ ਸੂਰਮਾ ਦਿੱਤਾ ਹੈ, ਸੂਰਮਾ ਪੁੱਤ ਹੈ ਮੇਰਾ ਬੱਚੇ।
ਉਹ ਸੂਰਮਗਤੀ ਕਰਕੇ ਹੀ ਉਤਰੂਗਾ ਬੇਟੇ। ਉਹ ਮੇਰੇ ਸੱਚੇ ਪਾਤਸ਼ਾਹ ਦੇ ਕਾਨੂੰਨ ਪਾਸ ਕਰਕੇ ਹੀ ਉਤਰੂਗਾ। ਉਹ ਇਹੀ ਕਹਿੰਦਾ ਮੈਨੂੰ ਪਹਿਲਾਂ ਵੀ ਜੋ ਵੀ ਉਹਨੇ ਕਰੇ ਨੇ ਸਾਰੇ ਉਹਦੇ ਕਾਰਜ ਰਾਸ ਆਏ ਨੇ ਪੁੱਤਰ। ਐਡੀ ਵਾਹਿਗੁਰੂ ਜੀ ਦੀ ਕਿਰਪਾ ਹੈ ਮੇਰੇ ਬਾਜਾਂ ਵਾਲੇ ਦੀ। ਉਹ ਤੇ ਇੰਨਾ ਵਾਹਿਗੁਰੂ ਦਾ ਇੰਨਾ ਪਿਆਰ ਕਰਦਾ ਪੁੱਤਰ। ਬਾਣੀ ਪੜ੍ਹਦਾ ਉੱਥੇ ਦਿਨ ਰਾਤ ਬਾਣੀ ਪੜ੍ਹਦਾ ਪੁੱਤਰ। ਸੌਂਦਾ ਘੱਟ ਹੈ, ਬਾਣੀ ਜ਼ਿਆਦਾ ਪੜ੍ਹਦਾ ਪੁੱਤਰ। ਮਾਤਾ ਜੀ, ਮਾਵਾਂ ਦਾ ਪੁੱਤਾਂ ਦੇ ਨਾਲ ਬੜਾ ਪਿਆਰ ਹੁੰਦਾ ਤਾਂ ਜਦੋਂ ਇੱਕ ਮੋਰਚੇ ਦੇ ਉੱਪਰ ਟਾਵਰ ਦੇ ਉੱਪਰ ਬਹਿ ਕੇ ਠੰਡ ਦੇ ਵਿੱਚ ਕੌਮ ਨੂੰ ਆਵਾਜ਼ਾਂ ਮਾਰ ਕੇ ਮੀਡੀਆ ਦੇ ਵਿੱਚ ਉੱਚੀ ਬੋਲ ਕੇ ਉਹ ਅਪੀਲ ਕਰਦੇ ਸੰਗਤ ਨੂੰ ਕਿ ਸਾਥ ਦਿਓ, ਮੋਰਚੇ ਤੇ ਆ ਕੇ ਬੈਠੋ, ਸਮਰਥਨ ਕਰੋ, ਤਾਂ ਕਿਤੇ ਨਾ ਕਿਤੇ ਚੀਜ਼ ਪੈਂਦੀ ਹੋਊਗੀ ਤੁਹਾਡੇ ਵੀ ਇਹ ਕਹਿਣਾ ਪੈ ਰਿਹਾ ਕੌਮ ਨੂੰ ਕਿ ਇਕੱਠੇ ਹੋ ਇੱਕ ਝੰਡੇ ਥੱਲੇ? ਬੇਟਾ ਜੀ ਬਹੁਤ ਜ਼ਿਆਦਾ ਡੇਢ ਮਹੀਨਾ ਹੋ ਗਿਆ ਪੁੱਤਰ, 1.5 ਸਾਲ ਹੋ ਗਿਆ ਪੁੱਤਰ ਮੈਨੂੰ ਇਹ ਤਕਲੀਫ ਚੱਲਦੀ ਨੂੰ ਪੁੱਤਰ। ਮੈਂ ਸੰਗਤ ਕਨੀ ਦੇਖਦੀ ਆ ਵੀ ਵਾਹਿਗੁਰੂ ਜੀ ਕਿਸੇ ਦੇ ਵੀ ਨਹੀਂ ਅੰਦਰ ਵਸਦਾ ਮੇਰੇ ਵਾਹਿਗੁਰੂ। ਤੂੰ ਇੰਨੀ ਸੰਗਤ ਅੱਖਾਂ ਮੀਚ ਕੇ ਇੱਧਰ ਉੱਧਰੋਂ ਕੰਨਾਂ ਤੋਂ ਬੋਲੀ ਹੋਈ ਫਿਰਦੀ ਹੈ, ਅੱਖਾਂ ਤੋਂ ਅੰਨੀ ਹੋਈ ਫਿਰਦੀ ਹੈ ਪੁੱਤ ਸੰਗਤ। ਇੰਨਾ ਨਹੀਂ ਸੰਗਤ ਨੂੰ ਵੀ ਇੱਕ ਸਾਨੂੰ ਪੁੱਤਰ 1 ਰੁਪਈਏ ਦੀ ਵੀ ਸਾਨੂੰ ਮੇਰੇ ਬੇਟੇ ਨੂੰ ਨਾ ਸਾਨੂੰ ਪੁੱਤ। ਮੈਂ ਅੱਜ ਮਾਂ ਗੁਰੂ ਘਰ 'ਚ ਬੈਠੀ ਆ, ਸਾਨੂੰ ਕਿਸੇ ਵੀ ਚੀਜ਼ ਦੀ ਲੋੜ ਨਹੀਂ। ਮੇਰਾ ਬੇਟਾ ਵੀ ਇਹੀ ਕਹਿੰਦਾ ਮੇਰੇ ਗੁਰੂ ਦੇ ਕਾਨੂੰਨ ਪਾਸ ਹੋ ਜਾਣ, ਸਾਨੂੰ ਕਾਸੇ ਦੀ ਲੋੜ ਨਹੀਂ ਪੁੱਤ। ਸਾਡੇ ਘਰੇ ਵਾਹਿਗੁਰੂ ਦਾ ਦਿੱਤਾ ਸਭ ਕੁਝ ਹੈ, ਮੇਰੇ ਬੱਚੇ ਸਭ ਕੁਝ ਹੈ। ਮੇਰੇ ਪੁੱਤ ਦਾ ਐਡਾ ਕਾਰੋਬਾਰ ਕਰਿਆ ਹੋਇਆ ਪੁੱਤ, ਸਾਰਾ ਛੱਡ ਕੇ ਮੇਰੇ ਵਾਹਿਗੁਰੂ ਦਾ ਬਣ ਕੇ ਬਹਿ ਗਿਆ। ਹੁਣ ਮੇਰਾ ਸੱਚੇ ਪਾਤਸ਼ਾਹ ਆਪੇ ਸੁਣੂਗਾ ਪੁੱਤ। ਸੰਗਤ ਮੂਰੇ ਤੇ ਮੈਨੂੰ ਹਾੜੇ ਕੱਢਦੀ ਨੂੰ 1.5 ਸਾਲ ਹੋ ਗਿਆ ਪੁੱਤਰ। ਬਹੁਤ ਹਾੜੇ ਕੱਢੇ ਨੇ ਪੁੱਤਰ ਮੈਂ ਵੀ। ਆ ਜਾਓ ਸੰਗਤ। ਮੇਰਾ ਪੁੱਤਰ ਬਥੇਰਾ ਪਕਾਰ ਰਿਹਾ। ਵੱਡੇ ਜਿਹੜੇ ਆਪਣੇ ਅਹੁਦਿਆਂ ਤੇ ਬੈਠੇ ਨੇ, ਜਿਹੜੇ ਧਾਰਮਿਕ ਪ੍ਰਚਾਰ ਕਰਦੇ ਨੇ, ਕਥਾਵਾਚਕਾਂ ਨੂੰ ਸਭ ਨੂੰ ਫੋਨ ਕਰ ਜ਼ੋਰ ਲਾ ਲਿਆ। ਹੋਰ ਆਪਣੇ ਜਿਹੜੇ ਗਾਉਣ ਵਾਲੇ ਆਪਣੇ ਕੀਰਤਨ ਹੋਰ ਸਾਰੇ ਸਭ ਨੂੰ ਫੋਨ ਕਰ ਜ਼ੋਰ ਲਾ ਲਿਆ ਪੁੱਤ। ਹਰੇਕ ਬੰਦਾ ਕਹਿੰਦਾ ਹਾਂ ਭਾਈ ਸਾਹਿਬ, ਹਾਂ ਅਸੀਂ ਤੁਹਾਡੇ ਨਾਲ ਆ। ਨਾਲ ਹੋ ਕੇ ਨਹੀਂ ਕੋਈ ਦਿਖਾਉਂਦਾ ਵੀ ਹਾਂ ਮੈਨੂੰ ਜੁੜ ਗਿਆ ਨਾਲ। ਇੱਥੇ ਤੇ ਵੱਡੇ ਲੀਡਰ ਆ ਜਿਹੜੇ ਕਹਿੰਦੇ ਅਸੀਂ ਪੰਥ ਦੇ ਵੱਡੇ ਲੀਡਰ ਆ, ਤਾਂ ਉਹਨਾਂ ਦੇ ਵੱਲੋਂ ਸਮਰਥਨ ਕਿਉਂ ਨਹੀਂ ਦਿੱਤਾ ਜਾ ਰਿਹਾ? ਜਿਹੜਾ ਬੇਅਦਬੀ ਦਾ ਵਿਰੋਧ ਦੇ ਵਿੱਚ ਕਾਨੂੰਨ ਨੂੰ ਲੈ ਕੇ ਗੱਲ ਗੁਰਜੀਤ ਸਿੰਘ ਖਾਲਸਾ ਕਰ ਰਹੇ ਆ, ਕੱਲਾ ਉਹ ਕਿਹੜਾ ਆਪਣੇ ਪਰਿਵਾਰ ਵਾਸਤੇ ਕਰ ਰਹੇ ਆ ਜਾਂ ਕੱਲਾ ਸਿੱਖਾਂ ਦੇ ਧਾਰਮਿਕ ਗ੍ਰੰਥ ਦੀ ਗੱਲ ਕਰ ਰਹੇ ਆ? ਉਹ ਤੇ ਸਾਰੇ ਧਰਮਾਂ ਦੇ ਗ੍ਰੰਥਾਂ ਦੀ ਗੱਲ ਕਰ ਰਹੇ, ਬੇਅਦਬੀ ਦੀ ਗੱਲ ਕਰ ਰਹੇ। ਉਹਨਾਂ ਦੇ ਵੱਲੋਂ ਫਿਰ ਸਹਿਯੋਗ ਕਿਉਂ ਨਹੀਂ ਦਿੱਤਾ ਜਾ ਰਿਹਾ ਜਿਹੜੇ ਵੱਡੇ ਸਿਆਸਤਦਾਨ ਨੇ? ਦੇਖ ਲਓ ਪੁੱਤਰ, ਫਿਰ ਤੁਸੀਂ ਆਪੇ ਦੇਖ ਲਓ ਵੀ ਉਹਨਾਂ ਦੇ ਦਿਮਾਗ, ਉਹਨਾਂ ਦੇ ਅੰਦਰ ਸੋਚ, ਉਹਨਾਂ ਦੀ ਵੀ ਕੀ ਸੋਚ ਹੈ ਉਹਨਾਂ ਦੀ। ਉਹ ਕਾਹਦੇ ਵਾਸਤੇ ਏਡੇ ਬੈਠੇ ਨੇ? ਉਹ ਧਰਮ ਬਣੇ, ਖਾਲਸੇ ਬਣੇ ਏਡੇ। ਕੋਈ ਵੀ ਹੈ ਚਾਹੇ ਵੀ ਉਹਨਾਂ ਦੇ ਇੰਨਾ ਵੀ ਨਹੀਂ ਜਥੇਦਾਰ ਕੋਈ ਵੀ ਕਿਸੇ ਨੂੰ ਆਉਂਦੀ ਵੀ ਉਹ ਇੰਨੀ ਠੰਡ 'ਚ ਬੈਠਾ ਹੈ, ਇੰਨੀ ਕੁਰਬਾਨੀ ਦੇ ਰਹੇ। ਸਾਲ ਉਹਨੂੰ 1.5 ਸਾਲ ਹੋ ਗਿਆ, ਪਿੱਛੇ ਵੀ ਸਾਰਾ ਪਾਲਾ ਲਕਾਇਆ, ਗਰਮੀ ਲਕਾਈ, ਹੁਣ ਫੇਰ ਪਾਲਾ ਆ ਗਿਆ ਬੇਟੇ। ਹੈ ਕਿਸੇ ਨੂੰ ਵੀ ਪਿਆਰ ਨਹੀਂ, ਕਿਸੇ ਨੂੰ ਵੀ ਗੁਰੂ ਦਾ ਹੀ ਪਿਆਰ ਕਰ ਲੈਣ, ਉਹਦਾ ਨਾ ਕਰਨ, ਉਹਦੇ ਪਿੱਛੇ ਪੁੱਤ ਨਾ ਜਾਵੇ ਕੋਈ। ਮੈਂ ਹਰੇਕ ਨੂੰ ਕਹਿੰਦੀ ਆ ਵੀ ਚਾਹੇ ਨਾ ਵੀ ਜਾਵੇ ਉਹਦੇ ਪਿੱਛੇ ਕੋਈ, ਪਰ ਆਪਣੇ ਗੁਰੂ ਪਿੱਛੇ ਤਾਂ ਜਾਣ, ਜਿਹਦੇ ਕੋਲੇ ਸਰਦਨ ਆਪਾਂ ਨੂੰ ਲੋੜ ਹੈ ਵਾਹਿਗੁਰੂ ਜੀ ਦੀ ਪੁੱਤ। ਆਪਾਂ ਦੁੱਖ ਦੇ ਵੀ ਸੁੱਖ ਦੇ ਵੀ ਆਪਾਂ ਗੁਰੂ ਦੇ ਚਰਨਾਂ 'ਚ ਆਪਾਂ ਆਪਣੇ ਵਾਹਿਗੁਰੂ ਨੂੰ ਘਰੇ ਲਿਜਾਨੇ ਆ। ਆਪਾਂ ਕਿੰਨੀ ਆਪਣੇ ਵਾਹਿਗੁਰੂ ਜੀ ਦੀ ਸਰਦਨ ਓਟ ਆਸਰਾ ਲੈਨੇ ਆ ਸਰਦਨ ਵੀ ਵਾਹਿਗੁਰੂ ਦਾ। ਤਾਂ ਵੀ ਨਹੀਂ ਇਹਨਾਂ ਨੂੰ ਕੋਈ ਉਹ ਵੀ ਗੁਰੂ ਗ੍ਰੰਥ ਸਾਹਿਬ ਦੀ ਕਿੱਡੀ ਗੱਲ ਹੈ, ਉਹ ਕਿਹੜਾ ਕੋਈ ਹੋਰ ਹੈ ਪੁੱਤਰ। ਹੈ ਮੇਰੇ ਵਾਹਿਗੁਰੂ ਜੀ ਦਾ ਸਾਰਾ ਦਿਨ ਬਸ ਮੇਰੇ ਤਾਂ ਪੁੱਤ ਇਹੀ ਉਹ ਹੈ ਪੁੱਤ, ਮੈਨੂੰ ਕੁਛ ਨਹੀਂ। ਮਾਤਾ ਜੀ, ਭਾਈ ਗੁਰਜੀਤ ਸਿੰਘ ਦਾ ਪਰਿਵਾਰ ਹੈ, ਉਹਨਾਂ ਦੇ ਬੱਚੇ ਹੋਣਗੇ, ਉਹਨਾਂ ਦੇ ਪਰਿਵਾਰ ਹੋਊਗਾ, ਰਿਸ਼ਤੇਦਾਰ ਹੋਊਗਾ। ਜਿਹੜੇ ਬੱਚੇ ਆ ਤੇ ਉਹ ਕੀ ਸੋਚਦੇ ਆਪਦੇ ਪਿਤਾ ਬਾਰੇ ਵੀ ਪਿਤਾ ਜੀ ਠੰਡ ਗਰਮੀ ਦੇ ਵਿੱਚ ਮੋਰਚੇ ਤੇ ਜਾ ਕੇ ਬੈਠੇ ਹੋਏ, ਉੱਪਰ ਚੜ ਕੇ ਬੈਠੇ ਆ, ਤਾਂ ਛੋਟੇ ਬੱਚੇ ਕੀ ਸੋਚਦੇ ਆ? ਪੁੱਤਰ ਬੇਟਾ ਹੈ ਉਹਦਾ 10ਵੀਂ ਪਾਸ ਕਰੀ ਹੈ ਪੁੱਤ ਉਹਨੇ, ਅਸ਼ਮੀਤ ਸਿੰਘ ਇੱਕ ਬੇਟਾ ਹੈ ਉਹਦਾ। ਛੋਟੇ ਬੇਟੇ ਦਾ ਬੇਟਾ ਗੁਰਵਾਜ ਸਿੰਘ ਹੈ ਪੁੱਤਰ, ਉਹ ਵੀ ਆਪਦੇ ਤਾਊ ਜੀ ਦਾ ਬਹੁਤ ਪਿਆਰ ਕਰਦਾ ਪੁੱਤਰ। ਉਹ ਵੀ ਪੁੱਤ ਛੋਟਾ ਵੀ ਕਹੂਗਾ ਤਾਊ ਜੀ ਤੁਸੀਂ ਚੜ੍ਹਦੀ ਕਲਾ 'ਚ ਰਹੋ, ਤਾਊ ਜੀ ਚੜ੍ਹਦੀ ਕਲਾ 'ਚ ਰਹੋ। ਬੇਟਾ ਜਿਹੜਾ ਅਸ਼ਮੀਤ ਸਿੰਘ ਉਹ ਵੀ ਪੁੱਤ ਗੱਭਰੂ ਹੋ ਰਿਹਾ ਹੁਣ, ਉਹ ਵੀ ਬਹੁਤ ਜ਼ਿਆਦਾ ਆਪਦੇ ਡੈਡੀ ਦਾ ਪਿਆਰ ਕਰਦਾ ਹੈ। ਪਰ ਇਸ ਗੱਲ ਤੇ ਉਹ ਵੀ ਕਹਿੰਦਾ ਵੀ ਡੈਡੀ ਜੀ ਤੁਸੀਂ ਚੜ੍ਹਦੀ ਕਲਾ 'ਚ ਰਹੋ, ਡੈਡੀ ਜੀ ਤੁਸੀਂ ਚੜ੍ਹਦੀ ਕਲਾ 'ਚ ਰਹੋ। ਉਹ ਵੀ ਬੇਟੇ ਇਹੀ ਕਹਿੰਦਾ। ਹਾਂ ਪੁੱਤਰ, ਅਸੀਂ ਸਾਰਾ ਪਰਿਵਾਰ ਇਹੀ ਕਹਿ ਰਹੇ ਪੁੱਤ। ਮੈਂ ਮਾਂ ਹੋ ਕੇ ਵੀ ਕਹਿ ਰਹੀ ਹਾਂ ਪੁੱਤਰ ਵੀ ਚੜ੍ਹਦੀ ਕਲਾ 'ਚ ਰਹੋ ਪੁੱਤਰ। ਜੇ ਸਾਨੂੰ ਸਾਰੇ ਪਰਿਵਾਰ ਨੂੰ ਮਰਨਾ ਵੀ ਪੈ ਜੇ ਪੁੱਤ, ਅਸੀਂ ਮਰ ਵੀ ਜਾਵਾਂਗੇ। ਸੰਗਤ ਦੀ ਮੌਜ ਇਹਨਾਂ ਦੀ, ਸੰਗਤ ਜੁੜੇ ਨਾ ਜੁੜੇ ਪੁੱਤ, ਜੇ ਸਾਨੂੰ ਵੀ ਵਾਹਿਗੁਰੂ ਵੱਲੋਂ ਕੋਈ ਇਹੀ ਜੀ ਕੋਈ ਗੱਲ ਹੋ ਗਈ, ਮਰਨਾ ਪੈ ਜੇ, ਅਸੀਂ ਮਰਨਾ ਕਬੂਲ ਕਰ ਲਾਂਗੇ ਪੁੱਤ। ਪਰ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਕਾਨੂੰਨ ਪਾਸ ਹੋ ਜਾਣ ਪੁੱਤ, ਬਸ ਅਸੀਂ ਹਾਰ ਨਹੀਂ ਮੰਨਦੇ ਪੁੱਤ। ਨਾ ਮੇਰਾ ਬੇਟਾ ਹਾਰ ਮੰਨੇ। ਜੇ ਮੈਂ ਸੰਗਤ ਨੂੰ ਕਹਿੰਦੀ ਵੀ ਜੇ ਮੇਰਾ ਪੁੱਤਰ ਉੱਤੇ ਸ਼ਹੀਦ ਵੀ ਹੋ ਗਿਆ ਤਾਂ ਵੀ ਮੇਰੇ ਵਾਹਿਗੁਰੂ ਜੀ ਦੇ ਕਾਨੂੰਨ ਪਾਸ ਹੋ ਜਾਣਗੇ ਮੇਰੇ ਵਾਹਿਗੁਰੂ ਜੀ ਦੇ। ਪਰ ਮੈਂ ਇਹੀ ਸੰਗਤ ਨੂੰ ਕਹਿੰਦੀ ਵੀ ਵੱਧ ਤੋਂ ਵੱਧ ਜੁੜੋ, ਵੀ ਹੁਣ ਵੀ ਇਹ ਵਹੀਰ ਦੇ ਨਾਲ ਵੀ ਵੱਧ ਤੋਂ ਵੱਧ ਜੁੜੋ। ਕਿੱਡਾ ਵੱਡਾ ਆਪਾਂ ਨੇ ਉਪਰਾਲਾ ਕਰਿਆ। ਭਾਈ ਰਾਮ ਸਿੰਘ ਰਾਣਾ ਨੇ, ਬੱਚੇ ਨੇ ਮੇਰੇ ਨੇ ਪੈਸੇ ਲਾ ਰਹੇ, ਇੰਨਾ ਖਰਚਾ ਕਰ ਰਹੇ ਵੀ ਸੰਗਤ ਨੂੰ ਇੰਨਾ ਤਾਂ ਚਾਹੀਦਾ ਪੁੱਤਰ। ਹੁਣ ਜੁੜਨਾ ਤਾਂ ਚਾਹੀਦਾ ਸੰਗਤ ਨੂੰ ਨਾਲ, ਹੈ
ਨਾਲ ਜੁੜਨਾ ਤਾਂ ਨਹੀਂ ਪੁੱਤ ਸੰਗਤ ਕੋਈ ਕੋਈ ਬੰਦਾ ਕੁਛ ਘਟਦਾ। ਆਪਾਂ ਵਾਹਿਗੁਰੂ ਜੀ ਦੇ ਘਰੇ ਜਾਵਾਂਗੇ, ਐਡੇ ਸੋਹਣੇ ਸਥਾਨ ਤੇ ਜਾ ਰਹੇ ਆ, ਕਿਸੇ ਚੀਜ਼ ਦੀ ਘਾਟ ਨਹੀਂ, ਕੋਈ ਹੋਰ ਨਹੀਂ। ਗੱਡੀਆਂ ਨੇ ਬੈਠਣ ਨੂੰ ਪੁੱਤ ਸਾਰਾ ਦਿਨ, ਕੋਈ ਜਿੱਥੇ ਮਰਜੀ ਕੋਈ ਬੈਠੋ, ਜਿੱਥੇ ਮਰਜੀ ਕੋਈ ਖੜੋ ਹੈ, ਕੋਈ ਵੀ ਕਿਸੇ ਗੱਲ ਦੀ ਤੰਗੀ ਨਹੀਂ ਪੁੱਤਰ। ਸੰਗਤ ਨੂੰ ਇੰਨਾ ਤਾਂ ਚਾਹੀਦਾ ਵੀ ਆਪਣੇ ਗੁਰੂ ਪਿੱਛੇ ਜਾ ਰਹੇ ਨੇ, ਗੁਰੂ ਪਿੱਛੇ ਆਪਾਂ ਨਾਲ ਜੁੜੀਏ ਬਸ ਪੁੱਤ। ਬਹੁਤ ਵੱਡਾ ਦੁੱਖ ਹੈ ਇਹ ਸੰਗਤ ਕੰਨਿਓ ਬੱਚੇ, ਹੋਰ ਕੋਈ ਵੀ ਮੈਨੂੰ ਹੋ ਨਹੀਂ ਪੁੱਤ। ਬਸ ਮੈਂ ਤਾਂ ਹੁਣ ਮੇਰੇ ਵਾਹਿਗੁਰੂ ਜੀ ਨੂੰ ਇਹੀ ਕਹਿੰਦੀ, ਵਾਹਿਗੁਰੂ ਜੀ ਮੇਰੇ ਬਾਜਾਂ ਵਾਲਿਆ, ਮੇਰੇ ਬਾਜਾਂ ਵਾਲਾ ਪੁੱਤ ਪਹਿਲੇ ਦਿਨ ਦਾ ਸੀ, ਪਹਿਲੇ ਦਿਨ ਤਾਂ ਮੇਰੇ ਬਾਜਾਂ ਵਾਲੇ ਦੇ ਬਣੇ ਹੋਏ ਪੁੱਤ ਅਸੀਂ ਪਰਿਵਾਰ। ਬਸ ਉਹਦੀ ਮੌਜ ਹੈ, ਜੋ ਉਹਨੂੰ ਠੀਕ ਲੱਗੂ ਉਹੀ ਕਰੂਗਾ। ਅਸੀਂ ਉਹਦੀ ਮੌਜ ਵਿੱਚ ਪੁੱਤ ਖੁਸ਼ ਹਾਂ, ਅਸੀਂ ਮੇਰੇ ਵਾਹਿਗੁਰੂ ਜੀ ਦੀ ਮੌਜ ਚ। ਆਮ ਕਰਕੇ ਕੋਈ ਪਰਿਵਾਰ ਦਾ ਮੈਂਬਰ ਘਰ ਤੋਂ ਕਿਤੇ ਬਾਹਰ ਜਾਂ ਵਿਦੇਸ਼ ਜਾਂ ਕਿਤੇ ਕੰਮਕਾਰ ਵਾਸਤੇ ਗਿਆ ਵੇ, ਉਡੀਕ ਹੁੰਦੀ ਪਰਿਵਾਰ ਨੂੰ ਕਿੰਨੇ ਚਿਰ ਨੂੰ ਆ ਜਾਣਗੇ। ਪਰ ਭਾਈ ਗੁਰਜੀਤ ਸਿੰਘ ਦੀ ਉਡੀਕ ਉਦੋਂ ਤੱਕ ਹੈ ਵੀ ਜਾਂ ਤੇ ਕਾਨੂੰਨ ਬਣੂਗਾ ਜਾਂ ਉਹ ਆਪਦਾ ਸਿਦਕ ਨਿਭਾਉਣਗੇ। ਹਾਂ ਪੁੱਤਰ, ਬਸ ਜਦੋਂ ਪੁੱਤ ਕਾਨੂੰਨ ਬਣਾ ਕੇ ਥੱਲੇ ਉਤਰਨਗੇ ਪੁੱਤ, ਨਹੀਂ ਉਤਰਦੇ ਨਹੀਂ ਹੈਗੇ। ਹਾਂ ਉਹ ਕਹਿੰਦਾ ਵੀ ਜਿੰਨਾ ਚਿਰ ਕਾਨੂੰਨ ਨਹੀਂ ਬਣਦਾ ਉਹਨਾਂ ਚਿਰ ਮੈਂ ਹੇਠ ਨਹੀਂ ਆਉਂਦਾ। ਮੈਂ ਵੀ ਪੁੱਤਰ ਬਹੁਤ ਜ਼ੋਰ ਲਾਇਆ, ਮੈਂ ਪਹਿਲਾਂ ਬਹੁਤ 5-6 ਮਹੀਨੇ ਪੁੱਤ ਮੈਂ ਕੰਧਾਂ ਨਾਲ ਟੱਕਰਾਂ ਮਾਰੀਆਂ, ਬਹੁਤ ਰੋਂਦੀ ਰਹੀ ਮੈਂ ਪੁੱਤਰ, ਮੈਂ ਮਰ ਜੂੰਗੀ ਬੇਟੇ, ਵੇ ਪੁੱਤਰ ਤੂੰ ਕੀ ਇਹ ਕਰ ਬੈਠੇ, ਮੈਂ ਮਰ ਜੂੰਗੀ। ਮੈਨੂੰ ਕਹਿੰਦਾ ਮਰ ਜਾ ਮਾਤਾ, ਜਦ ਮਰਜੀ ਮਰ ਜਾ ਪੁੱਤਰ, ਮੈਂ ਥੱਲੇ ਨਹੀਂ ਆਉਂਦਾ। ਜੇ ਤੁਸੀਂ ਐ ਹੋ ਤੁਹਾਨੂੰ ਵੀ ਮੇਰੇ ਮਰੀ ਤੋਂ ਥੱਲੇ ਆ ਜਾਊਗਾ ਨਾ, ਜਿੰਨਾ ਚਿਰ ਕਾਨੂੰਨ ਪਾਸ ਨਹੀਂ ਹੁੰਦੇ। ਪਹਿਲਾਂ ਮੇਰਾ ਗੁਰੂ ਹੈ, ਪਿੱਛੋਂ ਤੁਸੀਂ ਹੋ ਮੇਰਾ ਪਰਿਵਾਰ। ਹਾਂ ਮੇਰਾ ਬੇਟਾ ਵੀ, ਮੇਰਾ ਪਰਿਵਾਰ ਵੀ, ਸਾਰੇ ਮੈਨੂੰ ਪਿੱਛੋਂ ਹੋ ਤੁਸੀਂ, ਪਹਿਲਾਂ ਮੈਨੂੰ ਮੇਰਾ ਗੁਰੂ ਹੈ। ਬਸ ਇਹ ਗੱਲ ਕਹਿੰਦਾ ਪੁੱਤ ਸਾਨੂੰ, ਤੁਸੀਂ ਚੜ੍ਹਦੀ ਕਲਾ ਚ ਰਹੋ, ਬਸ ਇਹ ਗੱਲ ਕਹਿੰਦਾ ਪੁੱਤ। ਹਾਂ ਜੀ ਹਾਂਜੀ, ਕਿੱਥੋਂ ਤੁਸੀਂ ਨਾਲ ਹੀ ਆਏ ਹੋ ਤੁਸੀਂ? ਮੈਂ ਸਕੀ ਮਾਸੀ ਹਾਂ ਜੀ ਗੁਰਜੀਤ ਸਿੰਘ ਜੀ ਦੀ, ਇਹਨਾਂ ਦੀ ਛੋਟੀ ਭੈਣ ਆ। ਹਾਂ ਜੀ, ਤੇ ਉਹ ਜਦੋਂ ਸਮਾਣੇ ਦੇ ਵਿੱਚ ਆਇਆ, ਮੈਂ ਸਮਾਣੇ 'ਚ ਰਹਿੰਦੀ ਆ, ਤੇ ਮੇਰੇ ਘਰ ਹੀ ਆਇਆ ਸੀ ਪਹਿਲਾਂ ਰਾਹ, ਜਦੋਂ ਮੋਰਚਾ ਸ਼ੁਰੂ ਕਰ ਲੱਗੇ। ਬਿਲਕੁਲ 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 ਮੇਰੇ ਘਰ ਆ ਕੇ ਮਤਲਬ ਬੈਠਾ, ਮੈਂ ਭੱਜ ਕੇ ਚਿੰਬੜੀ, ਹਾਏ ਮੇਰਾ ਬੱਚਾ ਆ ਗਿਆ, ਮੇਰਾ ਲਾਲ ਆ ਗਿਆ। ਮੈਂ ਜੱਫੀ ਪਾਈ ਤੇ ਮੈਂ ਕਿਹਾ ਇਹ ਕੀ ਸਮਾਨ ਜਾ, ਕਹਿੰਦਾ ਅੰਮ੍ਰਿਤਸਰ ਸਾਹਿਬ ਜਾ ਰਹੇ ਹਾਂ। ਮੈਂ ਕਿਹਾ ਹਾਏ ਮੈਂ ਵੀ ਜਾਊਂ, ਮੈਂ ਵੀ ਜਾਊਂ। ਉਹ ਮੈਂ ਬਸ ਅਸੀਂ ਮਾਸੀ ਭਾਣਜਾ ਇੱਕੋ ਹਾਣ ਦੇ ਜੀ। ਉਹ ਕਹਿੰਦਾ ਨਹੀਂ ਹੁਣ ਨਹੀਂ ਤੈਨੂੰ ਲੈ ਕੇ ਜਾਣਾ, ਤੇ ਤੂੰ ਮੇਰੇ ਨਾਲ ਫੇਰ ਜਾਈ, ਹੁਣ ਤਾਂ ਮੇਰੇ ਨਾਲ ਬੰਦੇ ਨੇ। ਮੈਂ ਕਿਹਾ ਨਾ ਮੈਂ ਤਾਂ ਜਾਣਾ। ਕਹਿੰਦਾ ਨਹੀਂ ਨਹੀਂ। ਮੈਂ ਕਿਹਾ ਮੈਨੂੰ ਹਰ ਵਾਰ ਟਾਲ ਕੇ ਲੰਘ ਜਾਣਾ ਤੂੰ। ਕਹਿੰਦਾ ਅਗਲੀ ਵਾਰ ਤੇਰੀ ਹੈ। ਮੈਂ ਕਿਹਾ ਠੀਕ ਹੈ। ਬੈਠੇ, ਕਹਿੰਦੇ ਚਲ ਤੁਸੀਂ ਚਾਹ ਬਣਾਓ। ਮੈਂ ਚਾਹ ਬਣਾਉਣ ਲੱਗੀ ਤਾਂ ਬਸ ਆਪਣਾ ਗੱਲਾਂ ਬਾਤਾਂ ਕਰਨ ਲੱਗਿਆ ਆਪਣੇ ਮਾਸਟਰ ਜੀ ਨਾਲ, ਤੇ ਮਾਸਟਰ ਜੀ ਨੇ ਸਾਰਾ ਸਮਝਾਇਆ ਇਹ ਜਿਹੜਾ ਰਸਤਾ ਹੈ, ਇਹ ਰਸਤਾ ਮਤਲਬ ਬਹੁਤ ਔਖਾ ਰਸਤਾ ਹੈ। ਕਹਿੰਦਾ ਮਾਸਟਰ ਜੀ ਕੋਈ ਚੱਕਰ ਹੀ ਨਹੀਂ। ਫਿਰ ਆਖਿਆ ਵੀ ਇਹ ਰਸਤਾ ਜਿਹੜਾ ਇਹ 2-4 ਦਿਨਾਂ ਦਾ ਜਾਂ 2-4 ਮਹੀਨਿਆਂ ਦਾ, ਕਹਿਣ ਲੱਗਾ ਮਾਸਟਰ ਜੀ 'ਚ ਸਾਲਾਂ ਦਾ ਹੋਵੇ। ਮਾਸਟਰ ਜੀ ਕਹਿਣ ਲੱਗੇ, ਕਹਿੰਦੇ ਚਲੋ ਠੀਕ ਹੈ ਭਾਈ। ਫਿਰ ਕਹਿਣ ਲੱਗੇ ਵੀ ਇਹ ਰਸਤਾ ਜਿਹੜਾ ਇਹ ਮੌਤ ਨੂੰ ਵੀ ਲਿਜਾ ਸਕਦਾ ਹੈ। ਫਿਰ ਵੀ ਕਹਿੰਦਾ ਮਾਸਟਰ ਜੀ ਕੋਈ ਚੱਕਰ ਹੀ ਨਹੀਂ। ਮਾਸਟਰ ਜੀ ਨੇ ਤਾਂ ਇੰਨਾ ਮਤਲਬ ਸਮਝਾਇਆ, ਦਬਕਾਇਆ, ਸਭ ਕਰਿਆ। ਕਹਿੰਦਾ ਮਾਸਟਰ ਜੀ ਕੋਈ ਚੱਕਰ ਹੀ ਨਹੀਂ, ਮੈਨੂੰ ਇਹ ਮਰਨਾ ਵੀ ਕਬੂਲ ਹੈ। ਫਿਰ ਮਾਸਟਰ ਜੀ ਕਹਿੰਦੇ ਚਲੋ ਠੀਕ ਹੈ ਨਾ ਬੇਟਾ, ਜੇ ਤੂੰ ਐਡਾ ਸਟੈਪ ਇਸ, ਮੈਂ ਕਿਉਂ ਇੰਨੇ ਚੰਗੇ ਕੰਮ ਵਾਸਤੇ ਮੈਂ ਕਿਉਂ ਮਨਾ ਕਰਾਂ। ਤੂੰ ਇੰਨੇ ਚੰਗੇ ਕੰਮ ਵਾਸਤੇ ਸੱਚੇ ਪਾਤਸ਼ਾਹ ਦੀ ਰਾਖੀ ਵਾਸਤੇ ਚੜ ਰਹੇ ਉੱਪਰ, ਤਾਂ ਜ਼ਰੂਰ ਹੈ ਨਾ ਸਾਥ ਦੇਵਾਂਗੇ ਅਸੀਂ ਤੇਰਾ। ਤੇ ਉਹ ਮੈਨੂੰ ਪਹਿਲਾਂ ਵੀ ਕਹਿੰਦਾ ਹੁੰਦਾ ਸੀ, ਮਾਸੀ ਜੀ ਅੰਮ੍ਰਿਤ ਪੀ ਲੈ, ਆਪਾਂ ਦੋਵੇਂ ਮਾਂ ਪੁੱਤ ਕੋਈ ਚੰਗਾ ਕੰਮ ਕਰਾਂਗੇ। ਮਾਸੀ ਮੈਨੂੰ ਸਾਥ ਦੇਵਾਂਗੇ, ਮੈਂ ਜ਼ਰੂਰ ਦਊਂਗੀ। ਇਸੇ ਕਰਕੇ ਵੀਰ ਦੇ ਨਾਲ ਮੈਂ ਅੱਗੇ ਹਾਂ, ਪੈਦਲ ਹਾਂ। ਭੈਣ ਤੁਰ ਨਹੀਂ ਸਕਦੀ, ਇਹ ਗੱਡੀ 'ਚ ਬੈਠਦੀ, ਮੈਂ ਪੈਦਲ ਹਾਂ, ਤੇ ਮੈਂ ਉਹਨਾਂ ਦੀ ਫਰਜ਼ ਨਿਭਾ ਰਹੀ ਹਾਂ। ਉਹਨਾਂ ਦਾ ਕਿਹਾ ਹੋਇਆ ਵੀ ਮੈਂ ਤੇਰਾ ਸਾਥ ਦਊਂਗੀ, ਜ਼ਰੂਰ ਦਊਂਗੀ। ਇਸ ਕਰਕੇ ਦੇਖੋ ਬੇਟੇ ਜੀ, ਸਭ ਤੋਂ ਪਹਿਲਾਂ ਤਾਂ ਮੈਂ ਸਮਾਣੇ ਦੀ ਸੰਗਤ ਹੈ ਜਿਹੜੀ, ਉਹਦੀ ਰੱਜ ਕੇ ਨਿਖੇਧੀ ਕਰਦੀ ਹਾਂ ਕਿ ਸਮਾਣਾ ਸ਼ਹਿਰ ਐਡਾ ਸ਼ਹਿਰ ਹੈ, ਉਹ ਇਤਿਹਾਸਕ ਦੇ ਵਿੱਚ ਜਲਾਦਾਂ ਦਾ ਸ਼ਹਿਰ ਹੈ। ਅੱਜ ਵੀ ਇਤਿਹਾਸ ਦੇ ਵਿੱਚ ਜਲਾਦਾਂ ਦਾ ਸ਼ਹਿਰ ਵੱਜਦਾ ਹੈ। ਮੈਂ ਥੜਾ ਸਾਹਿਬ ਗੁਰੂ ਘਰ, ਇਤਿਹਾਸ ਗੁਰੂ ਘਰ ਹੈ, ਉੱਥੇ ਜਾ ਕੇ ਮੈਂ ਅਰਦਾਸ ਬੇਨਤੀ ਕਰਦੀ। ਮੇਰਾ ਥੜਾ ਸਾਹਿਬ ਦੇ ਨਾਲ ਹੀ ਘਰ ਹੈ। ਮੈਂ ਉੱਥੇ ਜਾ ਕੇ ਅਰਦਾਸ ਬੇਨਤੀ ਕਰੀ, ਸਪੀਚ ਵੀ ਕੀਤੀ। ਮੈਂ ਸਭ ਸੰਗਤਾਂ ਨੂੰ ਸਮਝਾਇਆ ਕਿ ਆਪਣਾ ਸ਼ਹਿਰ ਹੈ ਜਿਹੜਾ ਜਲਾਦਾਂ ਦਾ ਸ਼ਹਿਰ ਹੈ। ਅਗਰ ਗੁਰਜੀਤ ਸਿੰਘ ਭਾਈ ਖਾਲਸਾ ਇਸ ਮੋਰਚੇ ਨੂੰ ਜਿੱਤ ਲੈਂਦਾ ਹੈ, ਇਹ ਮਤਲਬ ਜੋ ਵੀ ਉਹਨੇ ਯੁੱਧ ਛੇੜਿਆ, ਇਹ ਯੁੱਧ ਦੇ ਵਿੱਚ ਕਾਮਯਾਬ ਹੋ ਜਾਂਦਾ ਹੈ, ਤਾਂ ਆਪਣਾ ਜਿਹੜਾ ਇਹ ਜਲਾਦਾਂ ਦਾ ਸ਼ਹਿਰ ਹੈ, ਇਹ ਖਾਲਸਿਆਂ ਦਾ ਸ਼ਹਿਰ ਹੋ ਜਾਊਗਾ। ਜਲਾਦ ਕੱਟ ਕੇ ਆਪਾਂ ਜਲਾਦਾਂ ਨੂੰ ਕੱਟ ਦੋ, ਖਾਲਸਿਆਂ ਦਾ ਸ਼ਹਿਰ ਬਣਾ ਦੋ। ਫਿਰ ਵੀ ਸਮਾਣੇ ਦੀ ਸੰਗਤ ਦੇ ਕੰਨ ਤੋਂ ਜੂ ਨਹੀਂ ਸਰਕੀ, ਫਿਰ ਵੀ ਸਮਾਣੇ ਦੀ ਸੰਗਤ ਨੇ ਸੁਣੀ ਨਹੀਂ।
ਕੋਈ ਆਉਂਦਾ, ਮੈਂ ਕਹਿ ਰਹੀ ਹਾਂ ਸਤਿਕਾਰ ਕਰਦੇ ਹਾਂ, ਜਿਹੜੇ ਆਏ ਨੇ ਮੋਰਚੇ ਦੇ ਵਿੱਚ ਆਏ ਨੇ, ਤਹਿ ਦਿਲੋਂ ਸਤਿਕਾਰ ਹੈ ਉਹਨਾਂ ਦਾ। ਪਰ ਸਮਾਣੇ ਦੀ ਸੰਗਤ ਇੰਨੀ ਕੁ ਨਹੀਂ ਜਿੰਨੀ ਕੁ ਮੋਰਚੇ 'ਚ ਆਉਂਦੀ ਹੈ। ਅਗਰ ਸਾਰਾ ਸਮਾਣਾ ਆ ਜੇ 2 ਦਿਨਾਂ ਦੇ 2 ਦਿਨਾਂ ਦੇ ਵਿੱਚ ਕਾਨੂੰਨ ਪਾਸ ਹੋ ਸਕਦਾ ਹੈ। ਬਿਲਕੁਲ ਭਾਈ ਗੁਰਜੀਤ ਸਿੰਘ ਸਮਾਣਾ ਦੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਲਗਾਤਾਰ ਵਿਰੋਧੀਆਂ ਦੇ ਵਿਰੋਧ ਦੇ ਵਿੱਚ ਕਾਨੂੰਨ ਘੜਨ ਨੂੰ ਲੈ ਕੇ ਸਮਾਣਾ ਮੋਰਚੇ ਟਾਵਰ ਦੇ ਉੱਪਰ ਡਟੇ ਹੋਏ ਆ ਔਰ ਇਸੇ ਨੂੰ ਲੈ ਕੇ ਇੱਕ ਵਹੀਰ ਵੀ ਸ਼ੁਰੂ ਕੀਤੀ ਹੋਈ ਹੈ। ਦੇਖਣਾ ਹੋਵੇਗਾ ਇਸ ਮਸਲੇ ਦਾ ਨਿਪਟਾਰਾ ਕਿਸ ਤਰੀਕੇ ਦੇ ਨਾਲ ਹੋ ਸਕਦਾ ਹੈ। ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।